Trump announces 25% tariff on countries buying Venezuela oil. India-China discuss early resumption of cooperation. The two sides agree to work together to make substantial preparation for the next meeting of special representatives later this year. Explore measures for advance effective border management. ਚੀਨ ਦੇ ਅੱਗੇ ਉਹ ਬਾਰਡਰ ਇਸ਼ੂ ਹੋਏ, ਟ੍ਰੇਡ ਇਸ਼ੂ ਹੋਏ, ਜਿਹੜੀਆਂ ਪਾਬੰਦੀਆਂ ਮਾੜੀਆਂ ਮੋਟੀਆਂ ਇੰਡੀਅਨਸ ਨੂੰ ਖੁਸ਼ ਕਰਨ ਲਈ ਲਾਈਆਂ ਸੀ ਉਹ ਵੀ ਚੁੱਕ ਦਿੱਤੀਆਂ ਨੇ ਔਰ ਪੂਰੀ ਤਰ੍ਹਾਂ ਚੀਨਮ ਸ਼ਰਣਮ ਗੱਛਾਮੀ। ਅਮਰੀਕਾ ਨੇ ਤਾਂ ਓਬਾਮਾ ਪੀਰੀਅਡ ਤੋਂ ਹੀ ਦੇਖ ਲਿਆ ਸੀ ਵੀ ਨੈਕਸਟ ਚੈਲੰਜ ਚਾਈਨਾ ਹੈ, ਬਿਜ਼ਨਸ ਵਾਈਜ਼ ਵੀ, ਮਿਲੀਟੈਰਲੀ ਵੀ, ਇਕਨੋਮਿਕਲੀ ਵੀ। ਉਹ ਤਾਂ ਭਾਰਤ 'ਚੋਂ ਇਹ ਦੇਖ ਰਹੇ ਸੀ ਕਿ ਵੀ ਉਹ ਅਮਰੀਕਾ ਦੀ ਲੜਾਈ ਲੜਨ ਨੂੰ ਤਿਆਰ। ਉਹਨਾਂ ਨੇ ਤਾਂ ਪਹਿਲਾਂ ਹੀ ਦੇਖ ਲਿਆ ਵੀ ਨਾ ਇਹਨਾਂ ਦੀ ਕੋਈ ਫੌਜੀ ਕੈਪੇਬਿਲਿਟੀ ਹੈ, ਨਾ ਇਹਨਾਂ 'ਚ ਵਿਲ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਟੈਰਿਫ ਦਾ ਡੰਡਾ ਬੜੇ ਜ਼ੋਰ ਨਾਲ ਘੁਮਾਇਆ ਜਾ ਰਿਹਾ ਹੈ ਔਰ 2 ਅਪ੍ਰੈਲ ਤੋਂ ਭਾਰਤ ਤੇ ਵੀ ਟੈਰਿਫ ਲੱਗਣ ਜਾ ਰਹੀਆਂ ਹਨ। ਔਰ ਟਰੰਪ ਵੱਲੋਂ ਕੀਤੇ ਤਾਜ਼ਾ ਐਲਾਨ ਅਨੁਸਾਰ ਵੈਨਜ਼ੂਏਲਾ ਮੁਲਕ ਤੋਂ ਤੇਲ ਖਰੀਦਣ ਵਾਲਿਆਂ ਤੇ 25% ਹੋਰ ਟੈਰਿਫ ਲਾਇਆ ਜਾਵੇਗਾ। ਔਰ ਯਾਦ ਰਹੇ, ਭਾਰਤ ਵੈਨਜ਼ੂਏਲਾ ਤੋਂ ਤੇਲ ਖਰੀਦਣ ਵਾਲੇ ਮੁਲਕ ਗਾਹਕਾਂ ਵਿੱਚੋਂ ਇੱਕ ਹੈ। ਸੋ ਇਹ ਦਬਾਅ ਦੇ ਚਲਦਿਆਂ ਭਾਰਤ ਪੂਰੀ ਤਰ੍ਹਾਂ ਚੀਨ ਦੇ ਪੈਰਾਂ ਵਿੱਚ ਲੇਟਦਾ ਨਜ਼ਰ ਆਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਚੀਨਮ ਸ਼ਰਣਮ ਗੱਛਾਮੀ ਕਿ ਅਸੀਂ ਚੀਨ ਦੀ ਸ਼ਰਨ 'ਚ ਆ ਗਏ ਹਾਂ। ਚੀਨ ਹੀ ਸਾਡਾ ਬਾਪ, ਚੀਨ ਹੀ ਸਾਡੀ ਮਾਤ੍ਰਿਸ਼ਰੀ ਔਰ ਚੀਨ ਹੀ ਚੀਨ, ਸਭ ਪਾਸੇ ਚੀਨ। ਦੇਖੋ ਕਿਵੇਂ ਹਾਲਾਤ ਬਦਲਦੇ ਨੇ ਔਰ ਆਪਣੇ ਆਪ ਨੂੰ ਇੰਡੀਪੈਂਡੈਂਟ ਔਰ ਅਮਰੀਕਾ ਦਾ ਯਾਰ ਔਰ ਅਸੀਂ ਵੀ ਚੌਧਰੀ ਦਾ ਯਾਰ, ਉਹ ਵੀ ਚੌਧਰੀ। ਇਸ ਕਿਸਮ ਦਾ ਬਿਹੇਵੀਅਰ ਜੇ ਤੁਸੀਂ ਇਹਨਾਂ ਦਾ ਪਿਛਲੇ 2020 ਤੋਂ ਖਾਸ ਤੌਰ 'ਤੇ ਦੇਖੋ, ਜਿਸ ਦਾ ਖਮਿਆਜ਼ਾ ਹੀ ਨਹੀਂ, ਜਿਸ ਦੀ ਸਜ਼ਾ ਚੀਨ ਨੇ ਇਹਨਾਂ ਨੂੰ ਦਿੱਤੀ। ਕਿਉਂਕਿ ਇਹਨਾਂ ਦਾ ਦਿਮਾਗ ਜਿਹੜਾ 7ਵੇਂ ਅਸਮਾਨ 'ਤੇ ਸੀ ਅਤੇ 14ਵੇਂ ਤਬਕ ਦਾ 'ਤੇ ਜੇ ਕਹਿਣਾ ਹੋਏ ਸੀ, ਉਹ ਸੀ 5 ਅਗਸਤ 2019 ਨੂੰ, ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖ਼ਤਮ ਕੀਤਾ, ਆਰਟੀਕਲ 370 35A ਖ਼ਤਮ ਕੀਤਾ, ਉਹਦਾ ਸਟੇਟ ਦਾ ਰੁਤਬਾ ਵੀ ਖ਼ਤਮ ਕੀਤਾ। ਔਰ ਰਾਜ ਸਭਾ ਦੇ ਵਿੱਚ ਕਿਉਂਕਿ ਪਹਿਲਾਂ ਅਮਿਤ ਸ਼ਾਹ ਆਇਆ, ਇੱਕ ਸੜੇ ਜਿਹੇ ਪੇਪਰ ਦੇ ਉੱਤੇ ਕੁਛ ਲਿਖਿਆ ਹੋਇਆ ਸੀ, ਉਹ ਪੜ੍ਹ ਰਿਹਾ ਸੀ ਔਰ ਉਸੇ ਐਡਰੈਸ ਦੇ ਵਿੱਚ ਉਹਨੇ ਕਿਹਾ ਕਿ ਸਾਡਾ 38,000 ਸਕੁਅਰ ਕਿਲੋਮੀਟਰ ਏਰੀਆ ਅਕਸਾਈ ਚਿਨ ਜਿਹੜਾ ਚੀਨ ਨੇ ਦੱਬਿਆ ਹੋਇਆ ਸੀ, ਉਹ ਵੀ ਵਾਪਸ ਲੈਣਾ। ਹੁਣ ਇਹ ਆਪਣੇ ਡੈਥ ਵਾਰੰਟਸ ਦੇ ਉੱਤੇ ਜਾਂ ਚੀਨ ਨੂੰ ਇਹ ਕਹਿਣਾ ਕਿ ਆ ਬੈਲ ਮੁਝੇ ਮਾਰ, ਇਹ ਲਾਈਨ ਸੀ। ਕਿਉਂਕਿ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਆਲਮੋਸਟ 20% ਦੇ ਕਰੀਬ ਟੈਰੀਟਰੀ, 15-18 ਤੋਂ 20% ਜਿਹੜੀ ਅਨਡਿਵਾਈਡਡ ਜੰਮੂ ਕਸ਼ਮੀਰ ਦੀ ਬਿਫੋਰ 47 ਜਿਹੜਾ ਜੰਮੂ ਕਸ਼ਮੀਰ ਸੀ ਡੋਗਰਿਆਂ ਦੇ ਥੱਲੇ, ਉਹ ਚੀਨ ਦੇ ਕੋਲ ਹੈ। ਔਰ ਉਹ ਖਾਸ ਤੌਰ 'ਤੇ ਜ਼ੁਲਫਿਕਾਰ ਅਲੀ ਭੁੱਟੋ ਦੇ ਪੀਰੀਅਡ 'ਚ ਲੈਂਡ ਬਾਰਡਰ ਚਾਈਨਾ ਔਰ ਪਾਕਿਸਤਾਨ ਦਾ ਸਾਂਝਾ ਕਰਨ ਦੇ ਲਈ ਉਹਨੂੰ ਚੀਨ ਨੂੰ ਦਿੱਤੀ ਗਈ। ਚੀਨ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਵੀ ਚਾਈਨਾ ਦਾ ਤੁਸੀਂ ਮਾਓ ਜ਼ੇ ਤੁੰਗ ਦੇ ਜ਼ਮਾਨੇ ਤੋਂ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਦੇਖੋ, ਉਹਨਾਂ ਦਾ ਇਹ ਕਹਿਣਾ ਰਿਹਾ ਹੈ ਕਿ ਭਾਈ ਤਿੱਬਤ ਹਥੇਲੀ ਹੈ ਅਤੇ 5 ਉਂਗਲਾਂ ਨੇ ਚੀਨ ਦੀਆਂ, ਜਿਨ੍ਹਾਂ ਦੇ ਵਿੱਚ ਲੱਦਾਖ ਹੈ, ਜਿਸ ਦੇ ਵਿੱਚ ਸਿੱਕਮ ਹੈ, ਭੂਟਾਨ ਹੈ, ਨੇਪਾਲ ਹੈ ਔਰ ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ। ਹੁਣ ਜਦੋਂ ਤੱਕ ਤਾਂ ਆਰਟੀਕਲ 370 ਸੀ, ਦੂਸਰਾ ਕੋਈ ਉੱਥੇ ਆ ਨਹੀਂ ਸੀ ਸਕਦਾ, ਕੋਈ ਦੂਜਾ ਨਹੀਂ। ਜਦੋਂ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਯੂਨੀਅਨ ਟੈਰੀਟਰੀ ਸਿੱਧਾ ਸੈਂਟਰ ਦੇ ਕੰਟਰੋਲ 'ਚ ਹੁੰਦੀ ਹੈ ਔਰ ਲਾ ਐਂਡ ਆਰਡਰ ਦੀ ਔਰ ਸਾਰੇ ਪਾਵਰਸ ਹੀ ਲੈਫਟੀਨੈਂਟ ਗਵਰਨਰ ਜਿਹੜਾ ਸੈਂਟਰ ਨੇ ਬਣਾਇਆ ਹੋਇਆ। ਸੋ ਜ਼ਾਹਿਰ ਹੈ ਕਿ ਚਾਈਨਾ ਇਸ ਨੂੰ ਲੈ ਕੇ ਅਪਸੈਟ ਸੀ ਕਿ ਵੀ ਇੱਕ ਤਾਂ ਜਿਹੜਾ ਜੰਮੂ ਕਸ਼ਮੀਰ ਦਾ ਸਟੇਟਸ ਇੰਟਰਨੈਸ਼ਨਲ ਲਾਅ ਦੇ ਵਿੱਚ, UN ਸਿਕਿਉਰਿਟੀ ਕਾਉਂਸਲ ਦੇ ਵਿੱਚ ਸੀ, ਉਹ ਡਿਸਪਿਊਟਡ ਟੈਰੀਟੋਰੀ
ਝਗੜੇ ਵਾਲਾ ਖੇਤਰ। UN ਦੇ ਆਬਜ਼ਰਵਰ ਉੱਥੇ ਬੈਠੇ ਨੇ ਅਜੇ ਵੀ ਦੋਨੋਂ ਪਾਸਿਆਂ 'ਚ। ਹੁਣ ਚਾਈਨਾ ਨੂੰ ਇਹ ਲੱਗਾ ਵੀ ਯੂਨੀਲੈਟਰਲੀ ਉਹਨਾਂ ਨੇ ਇਹ ਸਟੇਟਸ ਚੇਂਜ ਕਰਕੇ ਲੱਦਾਖ ਦੇ ਉੱਤੇ ਆਪਣਾ ਕਬਜ਼ਾ ਕਰਕੇ, ਔਰ ਲੱਦਾਖ ਰੀਜਨ ਚੀਨ ਲਈ ਬਹੁਤ ਇੰਪੋਰਟੈਂਟ ਹੈ, ਜਿਹੜਾ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ $380 ਬਿਲੀਅਨ, ਉਹ ਉੱਥੋਂ ਹੀ ਗੁਜ਼ਰਦਾ ਹੈ ਉਹ ਸਾਰੇ ਚੋਂ, ਔਰ ਪਾਕਿਸਤਾਨ ਦੇ ਨਾਲ ਗਵਾਦਰ ਪੋਰਟ ਤੱਕ, ਔਰ ਉਸ ਤੋਂ ਅੱਗੇ ਗਿਲਗਿਤ ਬਾਲਿਸਤਾਨ ਉਹ ਵੀ ਉਹ ਸਾਰੇ ਦਾ ਹਿੱਸਾ ਹੈ। ਸੋ ਇਹ ਜਿਹੜਾ ਚਾਈਨਾ ਨੇ ਇਸ ਨੂੰ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਗਲਤ ਕੀਤਾ ਹੈ, ਲੇਕਿਨ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਵੀ ਚਾਈਨਾ ਜਿਹੜਾ ਹੈ ਉਹ ਜਵਾਬੀ ਬਿਆਨਬਾਜ਼ੀ ਘੱਟ ਕਰਦਾ, ਆਪਣੇ ਐਕਸ਼ਨ ਦੇ ਨਾਲ ਹੀ ਦੱਸਦਾ, ਔਰ ਉਹ ਐਕਸ਼ਨ ਦੁਨੀਆ ਨੇ ਗਲਵਾਨ ਵੈਲੀ ਦੇ ਵਿੱਚ ਦੇਖਿਆ ਜੂਨ ਦੇ ਮਹੀਨੇ 'ਚ। ਬੇਸ਼ੱਕ ਮੂਵਮੈਂਟ ਉਹਨਾਂ ਦੀ ਚਾਈਨਾ ਦੀ ਜਦੋਂ ਕਿ, ਔਰ ਇਹ 2020 ਉਹ ਪੀਰੀਅਡ ਹੈ ਜਦੋਂ ਆਲਰੇਡੀ COVID-19 ਜਿਹੜਾ ਫੈਲਣਾ ਸ਼ੁਰੂ ਹੋਇਆ, ਹਾਲਾਂ ਉਸ ਪੀਰੀਅਡ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ, ਔਰ ਉਹਨਾਂ ਨੇ ਜਿਹਨੂੰ ਵੁਹਾਨ ਵਾਇਰਸ ਕਿਹਾ ਗਿਆ ਜਾਂ ਚਾਈਨੀਜ਼ ਵਾਇਰਸ ਵੀ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ, ਉਸ ਦੀ ਸ਼ੁਰੂਆਤ ਉੱਥੋਂ ਹੀ ਹੋਈ। ਡੈਲੀਬਰੇਟ ਸੀ, ਲੈਬੋਰਟਰੀ 'ਚੋਂ ਹੋਇਆ, ਕੀ ਹੋਇਆ ਇਹ ਇੱਕ ਵੱਖਰੀ ਡਿਬੇਟ ਹੈ। ਔਰ ਭਾਰਤ ਦੇ ਵਿੱਚ ਇਹ ਤਾਂ ਪਹਿਲਾਂ ਹੀ ਨਾ ਇਹਨਾਂ ਕੋਲ ਕੋਈ ਪ੍ਰਬੰਧ ਹੁੰਦਾ, ਪੈਨਿਕ ਸੀ। ਸੋ ਉਸ ਪੀਰੀਅਡ ਦਾ ਫਾਇਦਾ ਉਠਾਉਂਦਿਆਂ ਚਾਈਨਾ ਨੇ ਜਿਹੜੇ ਇਸ ਬਾਰਡਰ ਦੇ ਉੱਤੇ ਪੈਟਰੋਲਿੰਗ ਪੁਆਇੰਟ ਸੀ ਜਿਨ੍ਹਾਂ 'ਚ ਦੋਨੋਂ ਧਿਰਾਂ ਜਾਂਦੀਆਂ, ਉਹਨਾਂ ਦੇ ਉੱਤੇ ਕਬਜ਼ਾ ਕੀਤਾ। ਗਲਵਾਨ ਵੈਲੀ ਦੇ ਵਿੱਚ ਅਖੀਰ ਜੂਨ ਦੇ ਪਹਿਲੇ ਹਫਤੇ ਦੋਨਾਂ ਪਾਸਿਓਂ ਟੱਕਰ ਹੋਈ, ਗੋਲੀ ਤਾਂ ਕੋਈ ਨਹੀਂ ਚੱਲੀ, ਲੇਕਿਨ ਡੰਡਿਆਂ ਔਰ ਰॉड्स ਔਰ ਦੂਸਰਿਆਂ ਦੇ ਨਾਲ ਹੀ 20 ਭਾਰਤੀ ਸੋਲਜਰ ਜਿਹੜੇ ਨੇ ਉਹ ਮਾਰੇ ਗਏ। ਉਹਨਾਂ 'ਚ ਉਹਨਾਂ ਦਾ ਇੱਕ ਵੱਡਾ ਕਮਾਂਡਰ ਵੀ, ਔਰ ਸਾਰੇ ਦਾ ਚਾਈਨੀਜ਼ ਕਿੰਨੇ ਮਰੇ ਬਾਅਦ 'ਚ ਉਹਨਾਂ ਨੇ 5 ਦੀ ਫਿਗਰ ਦਿੱਤੀ, ਲੇਕਿਨ ਉਹਨਾਂ ਨੇ ਇਹ ਪਹਿਲਾ ਪਾਰਟ ਸੀ ਜਿਹਦੇ 'ਚ ਇਹ ਹੋਇਆ ਕਿ ਇਹਨਾਂ ਦੀ ਬੀਟਿੰਗ ਔਰ ਇਹਨਾਂ ਦੀ ਡੈਥ। ਔਰ ਫਿਰ ਜਿਹੜੇ ਅਗਲੇ ਪੀਰੀਅਡ ਸੀ ਉਹਦੇ 'ਚ ਅਸੀਂ ਡੈਪਸੋਂਗ, ਡੈਪਚੋਂਗ, ਪੈਂਗੋਂਗ ਸੌਂਗ ਲੇਕ ਦੂਸਰਾ, ਔਰ ਜੇ ਇਹਨਾਂ ਦੇ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਸਟੇਟਮੈਂਟ 'ਤੇ ਯਕੀਨ ਕਰੀਏ, ਵਿਚ ਇਜ਼ ਕੁਆਇਟ ਰਾਈਟ, ਕਿ 4000 ਸਕੁਅਰ ਕਿਲੋਮੀਟਰ ਏਰੀਆ ਭਾਰਤ ਦਾ ਚਾਈਨਾ ਨੇ ਗਲਵਾਨ ਦੇ ਐਪੀਸੋਡ ਤੋਂ ਸ਼ੁਰੂ ਹੋ ਕੇ ਲੈ ਲਿਆ। ਹੁਣ ਇਹਨਾਂ ਦਾ ਹਾਲ ਕੀ ਸੀ? ਇੱਕ ਪਾਸੇ ਤਾਂ ਵਿਦਿਨ ਕੰਟਰੀ ਇਹਨਾਂ ਦੀ ਕਿਰਕਰੀ ਹੋ ਰਹੀ ਸੀ ਕਿ ਵੀ ਇਹ ਤਾਂ ਨਹਿਰੂ ਨੂੰ ਹੁਣ ਤੱਕ ਦੋਸ਼ ਦਿੰਦੇ ਨੇ ਜੀ 62 'ਚ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਲਾ ਕੇ ਨਹਿਰੂ ਨੇ ਜਿਹੜੀ ਤਿਆਰੀ ਨਹੀਂ ਸੀ ਕੀਤੀ, ਚੀਨ ਦੇ ਸਾਹਮਣੇ ਝੁਕ ਗਏ। ਮੋਦੀ ਨੇ ਆਪਣਾ ਡਰਾਮਾ ਉਸ ਤੋਂ ਪਹਿਲਾਂ ਸਰਜੀਕਲ ਸਟ੍ਰਾਈਕ ਪਾਕਿਸਤਾਨ ਦੇ ਅਗੇਂਸਟ ਇਹ ਉਹ ਕੀਤਾ ਹੋਇਆ ਸੀ। ਸੋ ਉਹਨਾਂ ਦਾ ਇਮੀਡੀਏਟ ਤਾਂ ਮੋਦੀ ਦਾ ਰਿਐਕਸ਼ਨ ਆਇਆ, ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ, ਪਰ ਨਾਲ ਦੀ ਨਾਲ ਚੀਕਾਂ ਵੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜੋ ਅਮਰੀਕਾ ਦੇ ਕੋਲ ਵੀ ਆ ਕੇ ਚੀਖੋ ਪੁਕਾਰ, ਰੂਸ ਦੇ ਕੋਲ ਵੀ, ਦੂਸਰਾ ਵੀ। ਸੋ ਦੋਵੇਂ ਪਾਸੇ ਹੀ ਚੱਲ ਰਹੇ ਸੀ। ਸੋ ਜ਼ਾਹਰ ਹੈ ਕਿ ਵੀ ਇਹ ਲੁਕੋ ਰਹੇ ਸੀ ਫੈਕਟਸ ਨੂੰ ਕਿ ਬਈ ਇਹ ਜਿਹੜਾ ਪਾਰਟ ਇਵੇਂ ਹੋਇਆ। ਔਰ ਉਹਦੇ ਥੱਲੇ ਇੰਡੀਆ ਨੇ ਫਿਰ ਆਪਣਿਆਂ ਨੂੰ ਦੱਸਣ ਲਈ ਕਿ ਅਸੀਂ ਚਾਈਨਾ ਦੀਆਂ 100 ਐਪਸ ਜਿਹੜੀਆਂ ਨੇ ਫਲਾਣੀਆਂ ਉਹਨਾਂ 'ਤੇ ਪਾਬੰਦੀ ਲਾਤੀ, ਚੀਨੀ ਸਟੱਫ 'ਤੇ ਪਾਬੰਦੀ ਫਲਾਣਾ। ਹਾਲਾਂ ਹਕੀਕਤ ਦੇ ਵਿੱਚ ਉਹਨਾਂ ਦੀ ਜਿਹੜੀ ਆ ਟ੍ਰੇਡ ਵੀ, ਜਿਹੜੀ ਐਕਸਪੋਰਟ ਵੀ ਵਧੀ। ਚਾਈਨਾ ਨੇ ਜ਼ਿਆਦਾ ਸਟੱਫ ਐਕਸਪੋਰਟ ਕੀਤਾ, $110 ਬਿਲੀਅਨ ਦਾ ਟ੍ਰੇਡ ਡੈਫਿਸਿਟ, ਇਹ ਸਾਰਾ ਬਰਾਬਰ ਹੈ। ਪਰ ਇਹਦੇ ਬਾਵਜੂਦ ਅਮਰੀਕਾ ਦੀਆਂ ਨਜ਼ਰਾਂ 'ਚ ਵੀ ਬਣੇ ਰਹਿਣ ਦੇ ਲਈ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਫਸਟ ਟਰਮ ਵੇਲੇ ਕੁਆਡ ਦਾ ਕਨਸੈਪਟ ਦਿੱਤਾ, ਜਿਹਨੂੰ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨੇ ਜਿਹੜਾ ਉਸ ਖਿੱਤੇ ਦੀ ਨੈਟੋ ਕਿਹਾ ਕਿ ਏਸ਼ੀਅਨ ਨੈਟੋ, ਮਤਲਬ ਇਹ ਜਿਵੇਂ ਨੈਟੋ ਰੂਸ ਨੂੰ ਚੈੱਕ ਕਰਨ ਲਈ ਹੈ ਇਵੇਂ ਹੀ, ਪਰ ਇੰਡੀਆ ਬੜੀ ਖੁਸ਼ੀ ਨਾਲ ਆਪਣਾ ਨਿਊਟਰੈਲਿਟੀ ਦਾ ਜਿਹੜਾ ਉਹ ਲਬਾਦਾ ਸੀ ਉਹ ਲਾ ਕੇ ਜਾ ਕੇ ਕੁਆਡ, ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਇੰਡੀਆ ਔਰ ਜਾਪਾਨ ਸ਼ਾਮਲ ਸੀ, ਉਹਦਾ ਹਿੱਸਾ ਬਣਿਆ। ਜ਼ਾਹਰ ਹੈ ਜਿਹੜਾ ਅਗੇਂਸਟ ਚਾਈਨਾ ਸੀ, ਚਾਈਨਾ ਨੂੰ ਪੈਸੀਫਿਕ ਓਸ਼ਨ 'ਚ ਘੇਰਨ ਦੇ ਨਾਂ ਥੱਲੇ ਦੂਸਰੀਆਂ ਨਜ਼ਦੀਕੀਆਂ ਵਧਾਈਆਂ। ਯਾਨੀ ਇਹ ਹੈ ਕਿ ਅਮਰੀਕਾ ਦੇ ਪਾਲੇ 'ਚ ਆ ਕੇ ਖੇਡਣਾ ਸ਼ੁਰੂ ਕਰ ਦਿੱਤਾ। ਔਰ ਹੌਲੀ ਹੌਲੀ ਉਹਨਾਂ ਨੂੰ ਇਹ ਲੱਗਾ ਕਿ ਵੀ ਅਸੀਂ ਜਿਹੜਾ ਉਹ ਹੁਣ ਅਮਰੀਕਾ ਸਾਡਾ ਯਾਰ ਹੈ, ਅਸੀਂ ਅਮਰੀਕਾ ਦੇ ਯਾਰ। ਹੁਣ ਅਮਰੀਕਾ ਨੇ ਇਸ ਪੀਰੀਅਡ 'ਚ ਭਾਰਤ ਦਾ ਪੋਟੈਂਸ਼ੀਅਲ ਵੀ ਦੇਖ ਲਿਆ ਮਿਲੀਟੈਰਲੀ। ਹੁਣ ਅਮਰੀਕਨ ਇੰਟਰਸਟ ਤਾਂ ਇਹ ਸੀ ਕਿ ਭਾਰਤ ਜਿਹੜਾ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਜਦੋਂ ਅਮਰੀਕਾ ਨੇ ਤਾਂ ਓਬਾਮਾ ਪੀਰੀਅਡ ਤੋਂ ਹੀ ਦੇਖ ਲਿਆ ਸੀ ਵੀ ਨੈਕਸਟ ਚੈਲੰਜ ਚਾਈਨਾ ਹੈ, ਬਿਜ਼ਨਸ ਵਾਈਜ਼ ਵੀ, ਮਿਲੀਟੈਰਲੀ ਵੀ, ਇਕਨੋਮਿਕਲੀ ਵੀ। ਉਹ ਤਾਂ ਭਾਰਤ 'ਚੋਂ ਇਹ ਦੇਖ ਰਹੇ ਸੀ ਕਿ ਵੀ ਉਹ ਅਮਰੀਕਾ ਦੀ ਲੜਾਈ ਲੜਨ ਨੂੰ ਤਿਆਰ। ਉਹਨਾਂ ਨੇ ਤਾਂ ਪਹਿਲਾਂ ਹੀ ਦੇਖ ਲਿਆ ਵੀ ਨਾ ਇਹਨਾਂ ਦੀ ਕੋਈ ਫੌਜੀ ਕੈਪੇਬਿਲਿਟੀ ਹੈ, ਨਾ ਇਹਨਾਂ 'ਚ ਵਿਲ ਹੈ,
ਔਰ ਇਹ ਵੀ ਸਾਹਮਣੇ ਆਇਆ ਬਾਅਦ 'ਚ ਅਮਰੀਕਨ ਜਦੋਂ ਸੈਨੇਟ ਕਮੇਟੀਆਂ ਜਾਂ ਦੂਜਿਆਂ ਦੀਆਂ ਹੋਈਆਂ, ਜਿਹੜਾ ਇਹਨਾਂ ਦਾ ਮਾੜਾ ਮੋਟਾ ਬਚਾਅ ਵੀ ਹੋਇਆ ਉਹ ਵੀ ਅਮਰੀਕਾ ਨੇ ਉਸ ਪੀਰੀਅਡ 'ਚ ਵੀ ਇਹਨਾਂ ਨੂੰ ਇੰਟੈਲੀਜੈਂਸ ਦਿੱਤੇ। ਉਹਨਾਂ ਨੇ ਕਿਹਾ ਵੀ ਇਹ ਤਾਂ ਬਿਲਕੁਲ ਹੀ ਪੈਦਲ ਨੇ ਹਰ ਪੱਖੋਂ। ਸੋ ਅਮਰੀਕਾ ਨੇ ਵੀ ਇਹ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਆਪਣਾ ਇਹ ਨਿਬੇੜ ਲਓ। ਉਹਨਾਂ ਨੇ ਦੇਖ ਲਿਆ ਵੀ ਇਹ ਸਾਡੇ ਕੰਮ ਦੇ ਨਹੀਂ ਨੇ। ਬਿਲਕੁਲ। ਇਨ ਦਾ ਮੀਨ ਟਾਈਮ ਟਰੰਪ ਦੀ ਸੈਕੰਡ ਟਰਮ ਆ ਗਈ ਔਰ ਅਸੀਂ ਦੇਖ ਰਹੇ ਹਾਂ ਕਿ ਵੀ ਆਉਂਦਿਆਂ ਹੀ ਜਿਵੇਂ ਸ਼ਿਕੰਜਾ ਕੱਸਿਆ ਟਰੰਪ ਨੇ ਭਾਰਤ ਦਾ ਟੈਰਿਫ ਕਿੰਗ, ਸਖਤ ਨੈਗੋਸ਼ੀਏਟਰ ਔਰ ਇਹ ਸਭ ਤੋਂ ਜ਼ਿਆਦਾ ਲਾਉਣ ਵਾਲੇ ਟੈਰਿਫ, ਔਰ ਨਾਲ ਦੀ ਨਾਲ ਭਾਰਤ ਨੂੰ ਵੀ ਜਿਹੜਾ ਲੇਟੈਸਟ ਵਾਰਨਿੰਗ ਦਿੱਤੀ ਹੋਈ ਹੈ ਕਿ 2 ਅਪ੍ਰੈਲ ਤੋਂ ਜੋ ਤੁਸੀਂ ਲਾਓਗੇ ਉਹੀ ਅਸੀਂ ਲਾਵਾਂਗੇ। ਹੁਣ ਮੋਦੀ ਤੇ ਦੂਜੇ ਸਮਝਦੇ ਸੀ ਕਿ ਵੀ ਚਲੋ ਚਾਈਨਾ ਦੇ ਖਿਲਾਫ ਅਮਰੀਕਾ ਦਾ ਉਹ ਤਾਂ ਸਾਹਮਣੇ ਆ ਗਿਆ ਜਦੋਂ ਨਾ ਇਨੋਗ੍ਰੇਸ਼ਨ ਤੇ ਮੋਦੀ ਨੂੰ ਸੱਦਿਆ, ਇੱਥੇ ਸੱਦ ਕੇ ਜਿਵੇਂ ਉਹਦੀ ਬੇਇੱਜ਼ਤੀ ਕੀਤੀ ਔਰ ਫਿਰ ਪਿਊਸ਼ ਗੋਇਲ ਨੂੰ ਭਜਾਇਆ, ਉਹ ਵੀ ਉਹਨਾਂ ਨੇ ਤੋੜ ਦਿੱਤਾ। ਸੋ ਮੁੱਖ ਦੀ ਗੱਲ ਹੁਣ ਭਾਰਤ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਭਾਈ ਅਮਰੀਕਾ ਦੇ ਨਾਲ ਤਾਂ ਜਿਹੜੀ ਹੈ ਉਹ ਸਬਸਰਵੀਐਂਟ ਵੀ ਬਣ ਕੇ ਦੇਖ ਲਿਆ, ਬੇੜੀਆਂ ਹੱਥਕੜੀਆਂ 'ਚ ਆਪਣੇ ਸ਼ਹਿਰੀਆਂ ਨੂੰ ਵੀ ਵਾਪਸ ਲਿਆ ਕੇ ਦੇਖ ਲਿਆ, ਮੂੰਹ ਵੀ ਨਹੀਂ ਅਜੇ ਤੱਕ ਖੋਲ੍ਹਿਆ ਹੋਇਆ। ਐਸ ਜੈ ਸ਼ੰਕਰ ਇਹ ਵੀ ਕਹੀ ਜਾਂਦਾ ਜੀ ਟੈਰਿਫ ਤਾਂ ਇੱਕ ਰਿਐਲਿਟੀ ਬਣ ਗਏ ਨੇ। ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਛੱਕਾ ਮਾਰਿਆ। ਉਹਨਾਂ ਨੇ ਬਰਾਬਰ ਦੀ ਟੈਰਿਫ ਲਾਉਣ ਦੀ ਤਾਂ ਗੱਲ ਕੀਤੀ ਹੋਈ ਹੈ ਵੀ ਜੋ ਇੰਡੀਆ ਲਾਏਗਾ ਅਸੀਂ ਲਾਵਾਂਗੇ, ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਐਲਾਨਿਆ ਵੈਨਜ਼ੂਏਲਾ। ਹੁਣ ਵੈਨਜ਼ੂਏਲਾ ਬਹੁਤ ਵੱਡਾ ਜਿਹੜਾ ਆਇਲ ਦਾ ਭੰਡਾਰ ਹੈ ਉਹਨਾਂ ਦੇ ਕੋਲ, ਜਿਵੇਂ ਸਾਊਦੀ ਅਰੇਬੀਆ ਜਾਂ UAE ਵਗੈਰਾ ਕੋਲ ਹੈ, ਰਸ਼ੀਆ ਕੋਲ ਹੈ। ਔਰ ਵੈਨਜ਼ੂਏਲਾ ਤੋਂ ਚਾਈਨਾ ਵੀ ਆਇਲ ਲੈਂਦਾ, ਭਾਰਤ ਵੀ ਲੈਂਦਾ। ਪਿਛਲੇ ਸਾਲਾਂ 'ਚ ਜਿਹੜਾ ਆਫਟਰ ਸਾਊਦੀ ਅਰੇਬੀਆ ਔਰ ਈਰਾਨ ਕਰੂਡ ਆਇਲ ਜਾਂ ਰਸ਼ੀਆ ਤੋਂ ਵੈਨਜ਼ੂਏਲਾ ਜੋ ਤੋਂ ਚੀਨ ਨੇ ਲਿਆ। ਹੁਣ ਵੈਨਜ਼ੂਏਲਾ ਦੇ ਨਾਲ ਅਮਰੀਕਾ ਦੇ ਸੰਬੰਧ ਕੁੜਿੱਤਨ ਭਰੇ ਨੇ। ਔਰ ਅੱਜ ਐਲਾਨ ਕੀਤਾ ਟਰੰਪ ਨੇ ਕਿ ਜਿਹੜਾ ਮੁਲਕ ਵੈਨਜ਼ੂਏਲਾ ਤੋਂ ਆਇਲ ਲਏਗਾ ਉਹਦੇ ਤੇ 25% ਟੈਰਿਫ ਹੋਰ। Trump announces 25% tariff on countries buying Venezuela oil ਕਿ ਵੀ ਜਿਹੜੇ ਵੀ ਇਹ ਖਰੀਦਣਗੇ। ਔਰ ਇਸ ਸਾਰੇ ਚੋਂ ਜ਼ਾਹਰ ਹੈ ਕਿ ਵੀ ਚਾਈਨਾ ਤਾਂ ਕੋਈ ਨਾ ਕੋਈ ਮੈਨੇਜ ਕਰ ਲਏਗਾ, ਰਸ਼ੀਆ ਤੋਂ ਵੱਧ ਲੈ ਲਏਗਾ। ਰਸ਼ੀਆ ਤੇ ਅਜੇ ਸੈਂਕਸ਼ਨਸ ਲੱਗੀਆਂ ਹੋਈਆਂ, ਇੰਡੀਆ ਨੂੰ ਉੱਥੋਂ ਵੀ ਨਹੀਂ ਖਰੀਦਣ ਦੇਣਾ, ਵੈਨਜ਼ੂਏਲਾ ਤੋਂ ਵੀ ਨਹੀਂ ਹੈ। ਹੁਣ ਉਹਨਾਂ ਨੂੰ ਇੰਡੀਆ ਨੂੰ ਇਹ ਲੱਗਣ ਲੱਗ ਗਿਆ। ਔਰ ਇਹੀ ਹੈ ਜੇ ਟੈਰਿਫ ਲੱਗਦੇ ਨੇ ਤੇ ਜੋ ਭਾਰਤ ਦਾ ਆਂਦਾ ਅਮਰੀਕਾ ਜੋ ਵਿਕਣਾ ਨਹੀਂ ਹੈ, ਅਮਰੀਕਾ ਦਾ ਜਿਹੜਾ ਉਹ ਵਿਕੇਗਾ ਵੀ। ਔਰ ਉਹਨੇ ਪੂਰੇ ਤੌਰ ਦੇ ਉੱਤੇ ਪਹਿਲਾਂ ਹੀ ਬਾਰਡਰ ਇਸ਼ੂ ਦੇ ਉੱਤੇ ਤਾਂ ਸਰੈਂਡਰ ਕੀਤਾ ਹੀ ਹੋਇਆ ਸੀ। ਹੁਣ ਇਹ ਜਾਪਦਾ ਪਿਛਲੇ ਦਿਨਾਂ ਦਾ ਜੇ ਤੁਸੀਂ ਦੇਖੋ ਐਸ ਜੈ ਸ਼ੰਕਰ ਬ੍ਰਿਕਸ ਦੇ ਉਸ ਸਾਊਥ ਅਫਰੀਕਨ ਉਸ ਇਕੱਠ ਦੇ ਵੇਲੇ ਵੀ ਉਹਨਾਂ ਦੇ ਫੋਰਨ ਮਿਨਿਸਟਰ ਨੂੰ ਟਵਾਈਸ ਮਿਸਟਰ ਵੈਂਗ ਨੂੰ ਮਿਲਿਆ। ਮੋਦੀ ਨੇ ਬੜੀ ਕੰਸੀਲੇਟਰੀ ਸਟੇਟਮੈਂਟ ਦਿੱਤੀ ਚਾइना बारे में, परिवार में होता है थोड़ा बहुत होता है, चाइना के साथ तो हमारा बहुत पुराना और ये वो जिवें वो चाइनीज़ प्रेजिडेंट ਨੂੰ ਝੂਲਾ ਝੁਲਾਉਣ ਵਾਲਾ ਦੌਰ ਹੈ ਉਹ। ਔਰ ਅੱਜ ਇੱਕ ਮੇਜਰ ਖਬਰਾਂ 'ਚ ਹੋਇਆ ਇੰਡੀਆ ਚਾइना डिस्कस अर्ली resumption of cooperation. The two sides agree to work together to make substantial preparation for the next meeting of special representatives later this year. Explore measures for advance effective border management. ਅੱਜ ਜਿਹੜੀ ਆ ਉਹਨਾਂ ਨੇ ਇੱਕ ਖਾਸ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਮੁੱਦੇ ਨੇ ਟਰਾਂਸਬਾਰਡਰ ਰਿਵਰਸ ਦੇ, ਕੈਲਾਸ਼ ਮਾਨਸਰੋਵਰ ਯਾਤਰਾ, ਔਰ ਇਹ 35ਵੀਂ ਮੀਟਿੰਗ ਹੋਈ ਹੈ ਵਰਕਿੰਗ ਮੈਕੈਨਿਜ਼ਮ ਕੰਸਲਟੇਸ਼ਨ ਕੋਆਰਡੀਨੇਸ਼ਨ ਦੇ ਨਾਂ ਥੱਲੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦੋਨੋਂ ਸਾਈਡਸ ਨੇ ਕਿ ਅਸੀਂ ਨੈਕਸਟ ਮੀਟਿੰਗ ਕਰੀਏ। ਔਰ ਬਹੁਤ ਪੋਜ਼ਿਟਿਵ ਮਾਹੌਲ 'ਚ ਮੀਟਿੰਗ ਹੋਈ ਔਰ ਸਿਚੁਏਸ਼ਨ ਲਾਈਨ ਆਫ ਐਕਚੁਅਲ ਕੰਟਰੋਲ ਦੇ ਇੰਡੋ ਚਾਈਨਾ ਬਾਰਡਰ ਇਸ ਦੇ ਉੱਤੇ ਗੱਲ ਹੋਈ। ਪੀਸ ਔਰ ਟਰੈਂਕੁਲਿਟੀ ਆ ਬਾਰਡਰ 'ਤੇ ਬਹੁਤ ਕ੍ਰਿਟੀਕਲ ਹੈ। ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੇ 23ਵੀਂ ਮੀਟਿੰਗ ਦੇ ਵਿੱਚ ਮਤੇ ਸੀ ਉਹਨਾਂ ਨੂੰ ਅਸੀਂ ਅਮਲੀ ਜਾਮਾ ਪਹਿਨਾਵਾਂਗੇ। ਔਰ ਇੰਡੀਅਨ ਡੈਲੀਗੇਸ਼ਨ ਨੂੰ ਜਿਹੜਾ ਗੁਰੰਗ ਲਾਲ ਦਾਸ ਜੁਆਇੰਟ ਸੈਕਟਰੀ ਈਸਟ ਏਸ਼ੀਆ ਨੇ ਹੈਡ ਕੀਤਾ, ਚਾਈਨੀਜ਼ ਡੈਲੀਗੇਸ਼ਨ ਨੂੰ ਹੋਂਗ ਲਿਆਂਗ ਡਾਇਰੈਕਟਰ ਨੇ ਕੀਤਾ। ਮੁੱਖ ਦੀ ਗੱਲ ਕਿ ਇਹਨਾਂ ਨੇ ਚੀਨ ਦੇ ਅੱਗੇ ਉਹ ਬਾਰਡਰ ਇਸ਼ੂ ਹੋਏ, ਟ੍ਰੇਡ ਇਸ਼ੂ ਹੋਏ, ਜਿਹੜੀਆਂ ਪਾਬੰਦੀਆਂ ਮਾੜੀਆਂ ਮੋਟੀਆਂ ਇੰਡੀਅਨਸ ਨੂੰ ਖੁਸ਼ ਕਰਨ ਲਈ ਲਾਈਆਂ ਸੀ ਉਹ ਵੀ ਚੁੱਕ ਦਿੱਤੀਆਂ ਨੇ। ਔਰ ਪੂਰੀ ਤਰ੍ਹਾਂ ਚੀਨਮ ਸ਼ਰਣਮ ਗੱਛਾਮੀ, ਹੇ ਚੀਨ ਮੈਂ ਤੇਰੀ ਸ਼ਰਨ 'ਚ ਆ ਗਿਆ,
ਹੁਣ ਭਾਵੇਂ ਤੂੰ ਮਾਰ ਤੇ ਭਾਵੇਂ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।